पंजाबी रेडियो जो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਕੀ ਕੁਛ ਵਾਪਰ ਰਿਹਾ। ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਗੁਰਦੀਪ ਸਿੰਘ ਵਿਰਦੀ, ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਸੈਨੋਜੇ ਤੋਂ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਸਾਊਥ ਵੈਸਟ ਫਾਰਮੇਸੀ ਵਾਲੇ ਜਿਨ੍ਹਾਂ ਦਾ ਫ਼ੋਨ ਨੰਬਰ 6618375700, ਬੇਕਸਫੀਲਡ, ਗੁਰਵੀਰ ਸਿੰਘ ਬਰਾੜ ਫਰੈਜ਼ਨੋ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਆਪਾਂ ਰੋਜ਼ ਹੀ ਗੱਲਾਂ ਕਰਦੇ ਹਾਂ ਖੁਦਕਸ਼ੀਆਂ ਦੀਆਂ ਕਿ ਖੁਦਕਸ਼ੀਆਂ ਜਿਹੜੀਆਂ ਉਹ ਬਹੁਤ ਹੋ ਰਹੀਆਂ। ਸਰਕਾਰ ਵੀ ਕੁਛ ਨਹੀਂ ਕਰਦੀ ਵੈਸੇ, ਪਰ ਹੁਣ ਖੁਦਕਸ਼ੀਆਂ ਦੀ ਜਾਂਚ ਲਈ ਵਿਧਾਨ ਸਭਾ ਕਮੇਟੀ ਕਾਇਮ ਕੀਤੀ ਗਈ ਹੈ। ਬਿਲਕੁਲ ਜੀ, ਐਕਚੁਅਲੀ ਇਹ ਵਾਅਦਾ ਕੀਤਾ ਸੀਗਾ ਕਿ ਕਮੇਟੀ ਜਿਹੜੀ ਆ ਉਹ ਬਣਾਈ ਜਾਊਗੀ, ਪਰ ਇੰਨੇ ਮਹੀਨੇ ਜਿਹੜੇ ਦੀ ਉਹ ਲੰਘਣ ਤੋਂ ਬਾਅਦ ਵੀ ਇਹ ਕਮੇਟੀ ਨਹੀਂ ਸੀ ਬਣੀ। ਤੇ ਇਹ ਮੁੱਦਾ ਪਿਛਲੇ 2-3 ਦਿਨ ਤੋਂ ਇੱਥੇ ਜਿਹੜਾ ਜੀ ਉਹ ਉੱਠਣਾ ਸ਼ੁਰੂ ਹੋ ਗਿਆ ਸੀਗਾ ਕਿ ਉਸ ਕਮੇਟੀ ਦਾ ਕੀ ਬਣਿਆ ਜਿਹੜੀ ਬਣਾਈ ਜਾਣੀ ਸੀ। ਇਹ ਕਿਹਾ ਗਿਆ ਸੀਗਾ ਕਿ 15 ਦਿਨ ਦੇ ਵਿੱਚ ਜਿਹੜੀ ਹੈ ਕਮੇਟੀ ਬਣਾ ਦਿੱਤੀ ਜਾਊਗੀ। ਹੁਣ ਇਹ ਮੁੱਦਾ ਉੱਠਣ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਹੋਰਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦੀ ਦਸ਼ਾ ਜਾਣਨ ਦੇ ਵਾਸਤੇ, ਖੁਦਕੁਸ਼ੀ ਦੇ ਕਾਰਨ ਤੇ ਇਹਦੇ ਹੱਲ ਸੁਝਾਉਣ ਲਈ ਵਿਧਾਨ ਸਭਾ ਦੀ ਕਮੇਟੀ ਜਿਹੜੀ ਹੈ ਜੀ ਉਹ ਕਾਇਮ ਕਰਤੀ ਹੈ। 5 ਮੈਂਬਰੀ ਕਮੇਟੀ ਦੇ ਵਿੱਚ 3 ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਇੱਕ ਤੇ ਅਕਾਲੀ ਦਲ ਦਾ ਇੱਕ ਜਿਹੜਾ ਵਿਧਾਇਕ ਸ਼ਾਮਲ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੱਲੋਂ ਜਿਹੜਾ ਜੀ ਇਹਦਾ ਕਰਜ਼ਾ ਮੁਆਫ ਕਰਨ ਦੀ ਜਿਹੜੀ ਆ ਜੀ ਉਹ ਗੱਲ ਕੀਤੀ ਗਈ ਸੀ। ਉਦੋਂ ਤੋਂ ਹੀ ਖੁਦਕੁਸ਼ੀਆਂ ਦੇ ਕਾਰਨ ਜਿਹੜੇ ਆ ਜੀ ਉਹ ਜਾਂਚਣ ਦੇ ਵਾਸਤੇ ਕਮੇਟੀ ਦੀ ਗੱਲ ਵੀ ਜਿਹੜੀ ਉਹ ਕੀਤੀ ਗਈ ਸੀ। ਇਸ ਕਮੇਟੀ ਦੀ ਅਗਵਾਈ ਜਿਹੜੀ ਹੈ ਜੀ ਰਾਜਾ ਸਾਂਸੀ ਤੋਂ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਜਿਹੜੇ ਦੀ ਉਹ ਕਰਨਗੇ। ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਇਸ ਕਮੇਟੀ ਦੇ ਵਿੱਚ ਹੋਣਗੇ। ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਅਕਾਲੀ ਦਲ ਦੇ ਇੱਥੇ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਕਮੇਟੀ ਨੂੰ 3 ਮਹੀਨਿਆਂ ਦੇ ਵਿੱਚ ਰਿਪੋਰਟ ਦੇਣ ਦੇ ਵਾਸਤੇ ਜਿਹੜਾ ਉਹ ਕਿਹਾ ਗਿਆ। ਕਮੇਟੀ ਮੈਂਬਰ ਜਿਹੜੇ ਆ ਖੁਦਕੁਸ਼ੀਆਂ ਰੋਕਣ ਲਈ ਸੁਝਾਅ ਤੇ ਸਿਫਾਰਿਸ਼ਾਂ ਵਾਲੀ ਇੱਕ ਰਿਪੋਰਟ ਜਿਹੜੀ ਆ ਉਹ ਤਿਆਰ ਕਰਨਗੇ। ਖੇਤ ਮਜ਼ਦੂਰਾਂ ਦੀ ਆਰਥਿਕ ਜਿਹੜੀ ਸਥਿਤੀ ਕੀ ਆ ਉਹਦੇ ਬਾਰੇ ਵੀ ਜਿਹੜਾ ਜੀ ਇਹ ਜਾਂਚ ਕਰਨਗੇ ਤੇ ਸਭ ਤੋਂ ਕਮਜ਼ੋਰ ਵਰਗ ਨੂੰ ਤੰਗੀ ਤੋਂ ਨਿਜਾਤ ਦਿਵਾਉਣ ਦੇ ਵਾਸਤੇ ਸੁਝਾਅ ਜਿਹੜੇ ਆ ਜੀ ਉਹ ਇਹ ਦੇਣਗੇ। ਹੁਣ ਸਵਾਲ ਇਹ ਹੈ ਕਿ 3 ਮਹੀਨਿਆਂ ਦੇ ਵਿੱਚ ਜੇ ਇਹ ਕਮੇਟੀ ਜਿਹੜੀ ਉਹ ਰਿਪੋਰਟ ਦਿੰਦੀ ਹੈ ਫਿਰ ਅੱਗੋਂ ਜਿਹੜਾ ਜੀ ਉਹ ਕੀ ਕੀਤਾ ਜਾਊਗਾ। ਕਿਉਂਕਿ ਵੇਖਿਆ ਜਾਵੇ ਤਾਂ ਇੱਕ ਸਵਾਲ ਇਹ ਆ ਕਿ ਇੰਨੀ ਦੇਰ ਤੋਂ ਜਿਵੇਂ ਇਹ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ, ਮੇਰਾ ਖਿਆਲ ਪੰਜਾਬ ਦੇ ਬੱਚੇ ਨੂੰ ਜਿਹੜਾ ਜੀ ਉਹ ਪਤਾ ਹੈ ਕਿ ਇਹਦੇ ਪਿੱਛੇ ਰੀਜ਼ਨ ਜਿਹੜੇ ਆ ਜੀ ਉਹ ਕੀ ਆ ਇਹਨਾਂ ਖੁਦਕੁਸ਼ੀਆਂ ਦੇ। ਇਹ ਠੀਕ ਹੈ ਕਿ ਜਿਹੜੇ ਸੰਵਿਧਾਨ ਦੇ ਮੁਤਾਬਕ ਜਿਹੜੀ ਕਮੇਟੀ ਆ ਜੇ ਉਹ ਸਿਫਾਰਿਸ਼ਾਂ ਕੁਝ ਕਰਦੀ ਆ ਤੇ ਫਿਰ ਹੀ ਸਰਕਾਰ ਜਿਹੜੀ ਹੈ ਜੀ ਉਹ ਲਾਗੂ ਉਹਨਾਂ ਨੂੰ ਕਰਦੀ ਹੈ। ਪਰ ਗੱਲ ਇਹ ਹੈ ਜੀ ਕਿ ਇਹੋ ਜਿਹੇ ਜਿਹੜੀਆਂ ਪਹਿਲਾਂ ਤਿਆਰ ਹੋਈਆਂ ਨੇ ਜੀ ਰਿਪੋਰਟਾਂ, ਖਾਸ ਤੌਰ ਦੇ ਉੱਤੇ ਜਿਹਦੇ ਵਿੱਚ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ, ਜਿਹੜੀਆਂ 3 ਯੂਨੀਵਰਸਿਟੀਜ਼ ਦੇ ਵੱਲੋਂ ਜਿਹੜੀਆਂ ਰਿਪੋਰਟ ਤਿਆਰ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਅੱਖੋਂ ਪਰੋਖੇ ਜਿਹੜਾ ਜੀ ਕਰ ਦੇਣਾ, ਪਾਸੇ ਕਰ ਦੇਣਾ। ਉਹਦੇ ਵਿੱਚ ਜਿੰਨੀ ਡਿਟੇਲ ਜਿਹੜੀ ਆ ਇਹਦੀ ਦੱਸੀ ਗਈ ਆ ਇੱਕ ਕੇਸ ਦੀ, ਉਨੀ ਡਿਟੇਲ ਮੇਰਾ ਪਰਸਨਲੀ ਤੌਰ ਤੇ ਮੰਨਣਾ ਜੀ ਇਹ ਕਮੇਟੀ ਉਨੀ ਡਿਟੇਲ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਲੱਭ ਸਕਦੀ ਜੀ। ਪਿੰਡਾਂ ਥਾਵਾਂ ਦੇ ਉੱਤੇ ਜਾ ਕੇ ਜਿੰਨੇ ਜਿਹੜਾ ਜੀ ਉਹ ਸਰਵੇ ਕਰਕੇ ਜਿਹੜੀਆਂ ਰਿਪੋਰਟ ਤਿਆਰ ਕੀਤੀਆਂ ਗਈਆਂ, ਆਈ ਥਿੰਕ ਕਿਤੇ ਨਾ ਕਿਤੇ ਉਹਨਾਂ ਨੂੰ ਯੂਜ਼ ਕਰ ਲੈਣਾ ਚਾਹੀਦਾ ਸੀਗਾ, ਕਿਤੇ ਬੈਟਰ ਹੁੰਦਾ ਜੀ। ਜੀ ਬਿਲਕੁਲ, ਕਿ ਇਹ ਤਾਂ ਰੇੜੇ ਪਾਉਣ ਲਈ ਆ ਕੰਮ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਕੋਈ ਕੰਮ ਕਰਕੇ ਖਬਰਾਂ 'ਚ ਰਹਿੰਦੇ ਆ, ਪਰ ਕਈ ਐਵੇਂ ਖਬਰਾਂ 'ਚ ਰਹਿੰਦੇ ਜਿਵੇਂ ਰਾਖੀ ਸਾਵੰਤ ਆ। ਜੇ ਉਸ ਦੀ ਗੱਲ ਕਰੀਏ ਤਾਂ ਉਸ ਦੀ ਜਿਹੜੀ ਜ਼ਮਾਨਤ ਆ ਉਹ ਰੱਦ ਹੋ ਗਈ ਆ ਅਤੇ ਉਸ ਨੂੰ ਗ੍ਰਿਫਤਾਰੀ ਦੇ ਵਾਰੰਟ ਜਾਰੀ। ਬਿਲਕੁਲ ਜੀ, ਉਹ ਪੁਰਾਣੀ ਕਹਾਵਤ ਹੈ ਨਾ, ਜਿਵੇਂ ਉਹ ਅੱਧ ਰਿੰਨੀ ਖੀਰ ਜਿਹੜੀ ਕਿਸੇ ਦੀ ਚੋਂਦੀ ਜਾਂਦੀ ਸੀ, ਕਹਿੰਦਾ ਜ਼ੁਬਾਨ ਦਾ ਰਸ ਜਿਹੜਾ ਉਹ ਚੋ ਰਿਹਾ। ਤੋ ਉੱਦਾਂ ਦੀ ਗੱਲ ਇਹਦੀ ਜਿਹੜੀ ਹੈ ਜੀ, ਜਿਹੜੇ ਭਗਵਾਨ ਵਾਲਮੀਕ ਦੇ ਵਾਸਤੇ
ਭੱਦੀ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਲੁਧਿਆਣੇ ਦੀ ਅਦਾਲਤ ਹੈ ਉਹਨੇ ਇਹਨਾਂ ਦਿਨਾਂ 'ਚ ਫਿਲਮਾਂ 'ਚ ਤਾਂ ਹੈ ਨਹੀਂ ਜੀ, ਵੈਸੇ ਚਲੋ ਫਿਰ ਵੀ ਅਦਾਕਾਰ ਕਿਹਾ ਜਾਂਦਾ ਰਾਖੀ ਸਾਵੰਤ ਜਿਹੜੀ ਹੈ ਜੀ ਉਹਦੀ ਜ਼ਮਾਨਤ ਰੱਦ ਕਰਤੀ ਆ, ਉਹਦੀ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਜੀ ਉਹ ਜਾਰੀ ਕੀਤੇ ਆ। 7 ਅਗਸਤ ਨੂੰ ਅਗਲੀ ਸੁਣਵਾਈ ਜਿਹੜੀ ਹੈ ਜੀ ਇਹਦੇ ਵਿੱਚ ਹੋਊਗੀ। ਵਕੀਲ ਇੱਕ ਨਰਿੰਦਰ ਆਦਿਆ ਦੇ ਵੱਲੋਂ ਦਾਇਰ ਕੇਸ ਦੀ ਸੁਣਵਾਈ ਅਦਾਲਤ ਨੇ 7 ਜੁਲਾਈ ਨੂੰ ਰੱਖੀ ਸੀਗੀ। ਰਾਖੀ ਸਾਵੰਤ ਬੁਰਕਾ ਪਾ ਕੇ 6 ਜੁਲਾਈ ਨੂੰ ਅਦਾਲਤ ਦੇ ਵਿੱਚ ਪਹੁੰਚ ਗਈ। ਜ਼ਮਾਨਤ ਸੰਬੰਧੀ ਕਾਰਵਾਈਆਂ ਜਿਹੜੀਆਂ ਸੀਗੀਆਂ ਪੂਰੀਆਂ ਕਰਕੇ 10 ਮਿੰਟਾਂ ਦੇ ਵਿੱਚ ਜਿਹੜਾ ਜੀ ਉਹ ਚਲੇਗੀ। ਅਦਾਲਤ ਨੇ ਰਾਖੀ ਸਾਵੰਤ ਨੂੰ 7 ਜੁਲਾਈ ਨੂੰ ਵੀ ਪੇਸ਼ ਹੋਣ ਦੇ ਹੁਕਮ ਦਿੱਤੇ ਸੀਗੇ, ਪਰ ਉਹ ਅਦਾਲਤ ਨਹੀਂ ਪਹੁੰਚੀ, ਜਿਹਦੇ ਕਰਕੇ ਅਦਾਲਤ ਜਿਹੜੀ ਸੀ ਉਹ ਸਖਤ ਹੋ ਗਈ ਔਰ ਉਹਨੇ ਜਿਹੜੀ ਉਹਦੀ ਜ਼ਮਾਨਤ ਦਿੱਤੀ ਸੀ ਉਹ ਰੱਦ ਕਰਤੀ। ਗ੍ਰਿਫਤਾਰੀ ਵਾਰੰਟ ਜਿਹੜੇ ਸੀਗੇ ਜੀ ਉਹ ਜਾਰੀ ਕਰ ਦਿੱਤੇ। ਅਦਾਲਤ ਨੇ ਰਾਖੀ ਸਾਵੰਤ ਦੀ ਜ਼ਮਾਨਤ ਦੇਣ ਵਾਲੇ ਨੂੰ ਵੀ ਜਿਹੜਾ ਜੀ ਉਹ ਨੋਟਿਸ ਜਾਰੀ ਕਰ ਦਿੱਤਾ। ਵੈਸੇ ਜਿਹੜੇ ਅਕਸਰ ਫਿਲਮਾਂ 'ਚੋਂ ਆਊਟ ਜੇ ਹੋ ਜਾਂਦੇ ਆ, ਫਿਰ ਉਹ ਇੱਦਾਂ ਦੀਆਂ ਜਿਹੜੀਆਂ ਜੀ ਕੰਟਰੋਵਰਸੀ ਕੋਈ ਨਾ ਕੋਈ ਉਭਾਰ ਕੇ ਉਹਦੇ ਵਿੱਚ ਜਿਹੜਾ ਜੀ ਫਿਰ ਖਬਰਾਂ ਦੇ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਆਉਂਦੇ ਨੇ। ਰਾਖੀ ਸਾਵੰਤ ਦਾ ਤਾਂ ਵੈਸੇ ਕੈਰੀਅਰ ਹੀ ਜਿਹੜਾ ਇਸ ਤਰੀਕੇ ਦਾ ਰਿਹਾ ਜੀ ਕਿ ਕੰਟਰੋਵਰਸੀ ਜਿਹੜੀ ਆ ਉਹ ਉਭਾਰੋ ਤੇ ਉਹਦੇ ਕਰਕੇ ਖਬਰਾਂ ਦੇ ਵਿੱਚ ਜਿਹੜਾ ਜੀ ਉਹ ਰਹੋ, ਨਹੀਂ ਤਾਂ ਅਦਰਵਾਈਜ਼ ਇੱਕ ਫਿਲਮਾਂ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਜਾਂ ਕੰਮ ਕਰਨ ਵਾਲੀ ਹੈ ਉਹਨੂੰ ਕੀ ਲੋੜ ਪਈ ਆ ਕਿ ਉਹ ਇੰਨਾ ਮੂੰਹ ਫੱਟ ਹੋ ਕੇ ਕਿਸੇ ਦੇ ਵੀ ਧਰਮ ਦੇ ਉੱਤੇ ਜਿਹੜਾ ਜੀ ਉਹ ਅਟੈਕ ਕਰੇ ਔਰ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਹਰਟ ਕਰੇ। ਸ਼ਾਇਦ ਉਹਨੇ ਗਿਣ ਮਿੱਥ ਕੇ ਹੀ ਜਿਹੜਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਉਹ ਆਖੀ ਹੋਊਗੀ ਕਿ ਇਹ ਕੰਟਰੋਵਰਸੀ ਜਿਹੜੀ ਆ ਉਹ ਕ੍ਰੀਏਟ ਹੋਊਗੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਅਦਾਲਤੀ ਚੱਕਰਾਂ ਦੇ ਵਿੱਚ ਵੀ ਉਹਨੂੰ ਜਿਹੜਾ ਜੀ ਉਹ ਉਲਝਣਾ ਪੈ ਸਕਦਾ ਜੀ। ਤੇ ਅੱਗੇ ਆਪਾਂ ਗੱਲ ਰੋਜ਼ ਹੀ ਕਰਦੇ ਹਾਂ ਘਪਲਿਆਂ ਦੀ, ਜਾਂ ਕੋਈ ਨਾ ਕੋਈ ਜਿਹੜੀ ਨਵੀਂ ਸਰਕਾਰ ਆ ਕੁਛ ਨਾ ਕੁਛ ਫੋਲਦੀ ਆ ਤੇ ਉਸ ਦੇ ਵਿੱਚੋਂ ਘਪਲੇ ਨਿਕਲਦੇ ਆ। ਤੇ ਸਿੰਚਾਈ ਵਿਭਾਗ ਦੀ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਕਰੋੜਾਂ ਦਾ ਘਪਲਾ ਤੇ ਕੁਝ ਸੀਨੀਅਰ ਅਫਸਰਾਂ ਦੇ ਵੀ ਨਾਮ ਵੱਜਦੇ ਇਸ ਵਿੱਚ। ਬਿਲਕੁਲ ਜੀ, ਘਪਲਾ ਹੋਵੇ ਤੇ ਉਹਦੇ ਵਿੱਚ ਸੀਨੀਅਰ ਅਫਸਰ ਨਾ ਆਉਣ ਤੇ ਜਿਹੜੇ ਸਿਆਸੀ ਆਗੂ ਨਾ ਆਉਣ, ਫਿਰ ਉਹ ਘਪਲਾ ਹੀ ਨਹੀਂ ਮੰਨਿਆ ਜਾਂਦਾ ਜੀ। ਸੋ ਪੰਜਾਬ ਦੇ 2 ਸੀਨੀਅਰ IAS ਅਧਿਕਾਰੀਆਂ ਦੀ ਸਿੰਚਾਈ ਵਿਭਾਗ ਸੰਬੰਧੀ ਵੱਡੇ ਘਪਲਿਆਂ ਦੇ ਵਿੱਚ ਕਥਿਤ ਸ਼ਮੂਲੀਅਤ ਦਾ ਜਿਹੜਾ ਮਾਮਲਾ ਉਹ ਮੁੱਖ ਮੰਤਰੀ ਹੋਰਾਂ ਦੇ ਦਰਬਾਰ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਸਿੰਚਾਈ ਵਿਭਾਗ ਦੇ ਵਿੱਚ ਤਾਇਨਾਤ ਰਹੇ ਇਹਨਾਂ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਤੇ ਸਮੁੱਚੇ ਘਪਲਿਆਂ ਸੰਬੰਧੀ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਨੂੰ ਠੋਸ ਤੱਥਾਂ ਦੇ ਸਣੇ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਆ। ਇਹ ਜਿਹੜੇ ਇਕੱਠੇ ਕੀਤੇ ਗਏ ਜਿਹੜੇ ਸਬੂਤ ਨੇ ਉਹਦੇ ਮੁਤਾਬਕ ਇੱਕ ਦਹਾਕੇ ਦੇ ਦੌਰਾਨ ਸਿੰਚਾਈ ਵਿਭਾਗ ਦੇ ਵਿੱਚ ਹੋਏ ਕੰਮਾਂ ਤੇ ਟੈਂਡਰਾਂ ਦੀ ਅਲਾਟਮੈਂਟ ਦੇ ਵਿੱਚ 200 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਚਰਚਾ ਹੈ। 200 ਕਰੋੜ ਦੀ ਰਿਸ਼ਵਤ, ਔਰ ਇਹਦੇ ਵਿੱਚ ਵੱਡਾ ਹਿੱਸਾ 2 ਸਿਆਸੀ ਆਗੂਆਂ ਤੇ ਇਹਨਾਂ ਅਫਸਰਾਂ ਦੀਆਂ ਜੇਬਾਂ ਦੇ ਵਿੱਚ ਜਿਹੜਾ ਜੀ ਉਹ ਗਿਆ। ਵਿਜੀਲੈਂਸ ਦੇ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਹੱਥ ਪਾਉਣ ਲਈ ਕਪਤਾਨ ਸਾਹਿਬ ਦੇ ਇਸ਼ਾਰੇ ਦੀ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨੇ ਵੀ ਸਰਕਾਰ ਤੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਲਈ ਦਬਾਅ ਪਾਉਣ ਦੀ ਨੀਤੀ ਦੇ ਤਹਿਤ ਜਿਹੜਾ ਜੀ ਉਹ ਜ਼ੋਰ ਪਾਉਣਾ ਸ਼ੁਰੂ ਕਰਤਾ। ਅਕਾਲੀ ਭਾਜਪਾ ਸਰਕਾਰ ਦੇ ਵੇਲੇ ਸਿੰਚਾਈ ਵਿਭਾਗ ਦੇ ਵਿੱਚ ਵਿੱਤੀ ਬੇਨਿਯਮੀਆਂ ਵੱਡੇ ਪੱਧਰ ਤੇ ਹੋਈਆਂ। ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇੱਕ ਚਰਚਿਤ ਠੇਕੇਦਾਰ ਦੇ ਉੱਤੇ ਮਿਹਰਬਾਨੀ ਕਰਕੇ ਟੈਂਡਰ ਜਿਹੜੇ ਸੀਗੇ ਜੀ ਉਹ ਅਲਾਟ ਕੀਤੇ ਗਏ। ਵਿਜੀਲੈਂਸ ਦੇ ਵੱਲੋਂ ਸਿੰਚਾਈ ਵਿਭਾਗ ਦੇ ਲਈ ਕੀਤੇ ਕੰਮਾਂ ਦੀ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਿੰਚਾਈ ਵਿਭਾਗ ਦਾ ਇੱਕ ਜਿਹੜਾ ਇੰਜੀਨੀਅਰ ਹੈ ਜਿਹੜਾ ਕਹਿੰਦਾ ਨਾਮ ਨਾ ਛਾਪਿਆ ਜਾਵੇ, ਉਹ ਜਿਹੜਾ ਜੀ ਇਹਦੇ ਸੰਬੰਧੀ ਡਿਟੇਲ ਦੱਸਦਾ ਹੈ। ਇਹ ਕਹਿੰਦਾ ਹੈ ਕਿ ਦਹਾਕੇ ਤੋਂ 3 ਠੇਕੇਦਾਰਾਂ ਦੀ ਚੜ੍ਹਤ ਰਹੀ ਹੈ। ਇਹਨਾਂ ਨੂੰ 75% ਕੰਮ ਅਲਾਟ ਕੀਤਾ ਜਾਂਦਾ ਸੀਗਾ। ਠੇਕੇਦਾਰਾਂ ਦੇ ਵੱਲੋਂ ਮਨਮਰਜ਼ੀ ਦੇ ਚੀਫ ਇੰਜੀਨੀਅਰਾਂ ਤੇ ਹੋਰ ਅਫਸਰਾਂ ਦੀਆਂ ਜਿਹੜੀਆਂ ਸੀਗੀਆਂ ਜੀ ਉਹ ਤਾਇਨਾਤੀਆਂ ਕਰਵਾ ਕੇ ਟੈਂਡਰਾਂ ਦੀਆਂ ਸ਼ਰਤਾਂ ਨੂੰ ਆਪਣੇ ਮੁਤਾਬਕ ਜਿਹੜਾ ਜੀ ਉਹ ਢਾਲਿਆ ਜਾਂਦਾ ਸੀਗਾ। ਇੱਕ ਦਹਾਕੇ ਦੇ ਦੌਰਾਨ ਕਰੀਬ 2000 ਕਰੋੜ ਰੁਪਏ ਦੇ ਕੰਮ ਠੇਕੇਦਾਰਾਂ ਦੇ ਵੱਲੋਂ ਕੀਤੇ ਗਏ। ਇਹਨਾਂ ਦੇ ਵਿੱਚ ਨਹਿਰਾਂ ਨੂੰ ਪੱਕਾ ਕਰਨਾ, ਡਰੇਨਾਂ ਦੀ ਸਫਾਈ, ਸਟ੍ਰੀਮ ਦੀ ਰੋਕਥਾਮ, ਧੁੱਸੀ ਬੰਨਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਸਿਆਸਤ ਅਧਿਕਾਰੀਆਂ ਨੇ ਤੇ ਸਿਆਸਤਦਾਨਾਂ ਨੂੰ ਕਥਿਤ ਤੌਰ ਦੇ ਉੱਤੇ ਟੈਂਡਰ ਦੀ ਰਕਮ ਦੇ ਵਿੱਚੋਂ 10 ਤੋਂ 12% ਹਿੱਸਾ ਜਿਹੜਾ ਜੀ ਉਹ ਦਿੱਤੇ ਜਾਣ ਦੀ ਚਰਚਾ ਹੈ। ਵਿਜੀਲੈਂਸ ਨੇ ਹਰੀਕੇ ਹੈਡਵਰਕਸ ਤੇ ਦਰਿਆ ਦੀ ਸਫਾਈ ਦੇ ਦੌਰਾਨ ਰੇਤਾ ਕੱਢਣ ਮੌਕੇ ਸਰਕਾਰੀ ਖਜ਼ਾਨੇ ਨੂੰ ਕੋਈ 5.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਜਿਹੜੇ ਜੀ ਉਹ ਲਾਏ ਆ। 6 ਸੀਨੀਅਰ ਅਧਿਕਾਰੀਆਂ ਤੇ ਇੱਕ ਠੇਕੇਦਾਰ ਦੇ ਵਿਰੁੱਧ ਭ੍ਰਿਸ਼ਟਾਚਾਰ ਤੇ ਫੌਜਦਾਰੀ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਵੀ ਜਿਹੜਾ ਜੀ ਉਹ ਦਰਜ ਕੀਤਾ ਸੀਗਾ ਜੀ। ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਵੀ ਇੱਕ ਸੀਨੀਅਰ ਅਧਿਕਾਰੀ ਵੱਲੋਂ ਪਿਛਲੇ ਸਾਲਾਂ ਦੌਰਾਨ ਮਨਮਾਨੀਆਂ ਤੇ ਘਪਲਿਆਂ ਸੰਬੰਧੀ ਜਿਹੜੀ ਹੈ ਜੀ ਉਹ ਸ਼ਿਕਾਇਤ ਕੀਤੀ ਗਈ ਆ।
ਹੁਣ ਫਾਈਲ ਪਈ ਹੈ ਜੀ ਮੁੱਖ ਮੰਤਰੀ ਸਾਹਿਬ ਦੇ ਟੇਬਲ ਦੇ ਉੱਤੇ, ਕਿਉਂਕਿ ਇਹ ਕੋਈ ਛੋਟਾ ਮੋਟਾ ਤਾਂ ਹੈ ਨਹੀਂ ਜੀ, ਸਿਰਫ ਰਿਸ਼ਵਤ ਦੇ ਰੂਪ ਦੇ ਵਿੱਚ ਹੀ ਜਿਹੜੀ ਹੈ ਜੀ 200 ਕਰੋੜ ਰੁਪਈਆ ਗਬਨ ਜਿਹੜਾ ਜੀ ਉਹ ਕੀਤਾ ਗਿਆ। ਦੋ ਜਿਹੜੇ ਨੇਤਾ ਤੇ 2 ਸੀਨੀਅਰ ਆਫਿਸਰ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਦੱਸੇ ਜਾਂਦੇ ਨੇ। ਜੇ ਇਹਨਾਂ ਦਾ ਬਰਾਬਰ ਦਾ ਹਿੱਸਾ ਪੱਤੀ ਵੀ ਵੰਡ ਲਓ ਤਾਂ 50-50 ਕਰੋੜ ਰੁਪਈਆ ਸਿੱਧਾ ਹੀ ਉਹ ਜੇਬਾਂ 'ਚ ਪਾ ਗਏ ਜੀ। ਬਿਲਕੁਲ ਜੀ, ਜੇਬਾਂ 'ਚ ਜਿੱਥੋਂ ਕਿਸੇ ਦੇ ਹੱਥ ਲੱਗਾ ਪਾ ਲਿਆ। ਤੇ ਅੱਗੇ ਆਪਾਂ ਇਹ ਗੱਲਾਂ ਲੀਡਰਾਂ ਦੀਆਂ ਬੜੀਆਂ ਮਸ਼ਹੂਰ ਹੁੰਦੀਆਂ ਕਿ ਇਹ ਆਉਂਦੇ ਆ ਵੋਟਾਂ ਲੈਣ ਤੇ ਬਾਅਦ ਵਿੱਚ ਗੇੜਾ ਨਹੀਂ ਮਾਰਦੇ। ਇਸੇ ਤਰ੍ਹਾਂ ਮਾਲਵੇ ਦੇ ਲੋਕ ਅੱਖਾਂ ਚੱਕ ਚੱਕ ਦਿਖ ਰਹੇ ਨੇ ਕਿ ਜਿਹੜੇ ਗੇੜਿਆਂ ਤੇ ਗੇੜੇ ਮਾਰਦੇ ਸੀਗੇ ਲੀਡਰ, ਉੱਥੇ ਹੁਣ ਕੋਈ ਵੀ ਨਹੀਂ ਪਹੁੰਚਾ। ਕਿਉਂਕਿ ਮਾਲਵਾ ਅਹਿਮ ਖਿੱਤਾ ਹੈ ਜੀ। ਮਾਲਵੇ ਦੀਆਂ ਸੀਟਾਂ ਸਭ ਤੋਂ ਵੱਧ ਨੇ ਦੁਆਬੇ ਤੇ ਮਾਝੇ ਦੇ ਮੁਕਾਬਲੇ। ਤਿੰਨੇ ਜਿਹੜੀਆਂ ਮੇਨ ਸਿਆਸੀ ਪਾਰਟੀਆਂ ਜੀ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ, ਇਹਨਾਂ ਦੇ ਸਾਰੇ ਵੱਡੇ ਆਗੂਆਂ ਨੇ ਸੂਬੇ ਦੀ ਸਿਆਸਤ ਦਾ ਗੜ੍ਹ ਮੰਨੇ ਜਾਂਦੇ ਮਾਲਵੇ ਦੇ ਵਿੱਚ ਜਿਹੜਾ ਜੀ ਗੇੜੇ ਤੇ ਗੇੜਾ ਰੱਖਿਆ ਸੀਗਾ। ਮਾਲਵੇ ਦੇ ਲੋਕ ਚੋਣਾਂ ਤੋਂ ਪਹਿਲਾਂ ਇਸ ਖਿੱਤੇ ਵਿੱਚ ਗੇੜੇ ਤੇ ਗੇੜਾ ਰੱਖਣ ਵਾਲੇ ਇਹਨਾਂ ਹੁਣ ਆਗੂਆਂ ਦੇ ਦਰਸ਼ਨਾਂ ਨੂੰ ਜਿਹੜਾ ਜੀ ਉਹ ਤਰਸ ਗਏ ਨੇ। 117 ਸੀਟਾਂ ਦੇ ਵਿੱਚੋਂ 69 ਸੀਟਾਂ ਮਾਲਵੇ ਦੇ ਵਿੱਚ ਨੇ ਔਰ ਇਸ ਖਿੱਤੇ ਦਾ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਕਾਂਗਰਸ ਨੇ ਮਾਲਵੇ ਦੀਆਂ 69 ਸੀਟਾਂ ਵਿੱਚੋਂ 40 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ। ਆਮ ਆਦਮੀ ਪਾਰਟੀ ਨੇ ਇੱਥੋਂ 18 ਹਲਕਿਆਂ ਦੇ ਵਿੱਚ ਜਿੱਤ ਹਾਸਲ ਕਰਕੇ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ ਹੈ, ਜਦੋਂ ਕਿ ਅਕਾਲੀ ਭਾਜਪਾ ਦੇ ਹਿੱਸੇ 9 ਸੀਟਾਂ ਆਈਆਂ ਨੇ। ਕਾਂਗਰਸ ਸਰਕਾਰ ਨੂੰ ਸੱਤਾ ਦੀ ਪੌੜੀ ਚੜਾਉਣ ਵਾਲੇ ਲੋਕ ਚੋਣ ਨਤੀਜੇ ਆਉਣ ਵੇਲੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੇਰੀ ਉਡੀਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੱਖ ਮੰਤਰੀ ਬਣਨ ਮਗਰੋਂ 2 ਵਾਰੀ ਆਪਣੀ ਪਟਿਆਲੇ ਦੀ ਜਿਹੜੀ ਰਿਹਾਇਸ਼ ਹੈ ਇੱਥੇ ਫੇਰੀ ਪਾਉਣ ਤੋਂ ਬਿਨਾਂ ਮਾਲਵੇ ਦੇ ਕਿਸੇ ਜਨਤਕ ਸਮਾਗਮ ਦੇ ਵਿੱਚ ਲੋਕਾਂ ਦੇ ਰੂਬਰੂ ਨਹੀਂ ਹੋਏ। ਉਹਨਾਂ ਦੇ ਪੁਰਖਿਆਂ ਦਾ ਜਿਹੜਾ ਪਿੰਡ ਹੈ ਮਹਿਰਾਜ, ਉਹ ਵੀ ਆਪਣੇ ਮਹਾਰਾਜੇ ਨੂੰ ਵੇਖਣ ਦੇ ਵਾਸਤੇ ਜਿਹੜਾ ਜੀ ਉਹ ਤਰਸੇ ਪਏ ਨੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੋਣ ਜੰਗ ਹਾਰਨ ਤੋਂ ਬਾਅਦ ਆਪਣੇ ਹਲਕੇ ਲੰਬੀ ਤੱਕ ਸੀਮਤ ਹੋ ਕੇ ਰਹਿ ਗਏ ਨੇ। ਵੱਡੇ ਬਾਦਲ ਚੋਣਾਂ ਤੋਂ ਬਾਅਦ ਜ਼ਿਆਦਾਤਰ ਆਪਣੇ ਹਰਿਆਣੇ ਵਾਲੇ ਬਾਲਾਸਰ ਫਾਰਮ 'ਚ ਬੈਠੇ ਨੇ। ਬਠਿੰਡੇ ਤੇ ਧਨੌਲਾ ਦੇ 2 ਸਮਾਗਮਾਂ ਦੇ ਵਿੱਚ ਉਹ ਜ਼ਰੂਰ ਗਏ ਨੇ। ਇਦੋਂ ਬਿਨਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਚੰਡੀਗੜ੍ਹ ਜਾਂ ਬਾਲਾਸਰ ਤੋਂ ਸਿੱਧੇ ਆਪਣੇ ਪਿੰਡ ਬਾਦਲ ਜਾਣ ਨੂੰ ਤਰਜੀਹ ਦਿੰਦੇ ਨੇ। ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਬਾਦਲ ਦੀ ਪਤਨੀ ਵੀਨੂ ਬਾਦਲ ਜਿਹੜੇ ਆ ਜੀ ਉਹ ਸਮੇਂ-ਸਮੇਂ ਲੋਕਾਂ ਦੇ ਵਿੱਚ ਜ਼ਰੂਰ ਜਿਹੜੇ ਜੀ ਉਹ ਵਿਚਰ ਰਹੇ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਚੋਣਾਂ ਤੋਂ ਬਾਅਦ ਮਾਲਵੇ ਦਾ ਕੋਈ ਦੌਰਾ ਨਹੀਂ ਕੀਤਾ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਹੋਰੀ ਸਨਾਮ ਫੇਰੀ ਤੋਂ ਬਿਨਾਂ ਆਪਣੇ ਖਿੱਤੇ ਤੋਂ ਜਿਹੜਾ ਜੀ ਉਹ ਦੂਰ ਨੇ। ਮਹਿਰਾਜ ਦੇ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਆਪਣੇ ਮਹਾਰਾਜੇ ਦੀ ਗੈਰ ਹਾਜ਼ਰੀ ਤੋਂ ਉਹ ਨਿਰਾਸ਼ ਨੇ। ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹ ਮਾਲਵੇ ਤੇ ਧਿਆਨ ਜਿਹੜਾ ਜੀ ਉਹ ਕੇਂਦਰਿਤ ਕਰਨਗੇ, ਖਾਸ ਤੌਰ ਉੱਤੇ ਕਿਸਾਨ ਖੁਦਕੁਸ਼ੀਆਂ ਦੇ ਵਿਰੁੱਧ ਯਤਨ ਜਿਹੜਾ ਜੀ ਉਹ ਕਰਨਗੇ। ਅਕਾਲੀ ਦਲ ਦਾ ਬੁਲਾਰੇ ਜਿਹੜੇ ਦਲਜੀਤ ਸਿੰਘ ਚੀਮਾ ਇਹ ਕਹਿੰਦਾ ਕਿ ਵੱਡੇ ਬਾਦਲ ਜ਼ਿਆਦਾਤਰ ਮੁਕਤਸਰ ਤੇ ਲੰਬੀ ਵਿੱਚ ਰਹੇ ਨੇ। ਸੁਖਬੀਰ ਬਾਦਲ ਫਿਰੋਜ਼ਪੁਰ ਦੇ ਧਰਨੇ ਦੇ ਵਿੱਚ ਜਿਹੜਾ ਜੀ ਉਹ ਸ਼ਰੀਕ ਹੋਏ ਸੀ, ਇਸ ਕਰਕੇ ਉਹਨਾਂ ਨੇ ਮਾਲਵਾ ਵਸਾਰਿਆ ਨਹੀਂ। ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹੀ ਆ ਕਿ ਸਾਰੇ ਜਿਹੜੇ ਆ ਉਹ ਮਾਲਵੇ ਨੂੰ ਵਸਾਰ ਗਏ ਨੇ। ਕੁਛ ਤਾਂ ਇਸ ਕਰਕੇ ਕਿ ਸੱਤਾ ਮਿਲ ਗਈ, ਹੁਣ ਕੀ ਲੋੜ ਹੈ, ਤੇ ਕੁਛ ਸ਼ਾਇਦ ਇਸ ਕਰਕੇ ਵੀ ਸੱਤਾ ਤਾਂ ਮਿਲੀ ਨਹੀਂ, ਹੁਣ ਕੀ ਲੋੜ ਹੈ। ਬਿਲਕੁਲ ਜੀ, ਨਾਲੇ ਉਹ ਕਹਿਣਾ ਪੂਰਾ ਹੋ ਜਾਂਦਾ ਆ ਨਾ ਵੀ 5 ਸਾਲ ਬਾਅਦ ਜਾਵਾਂਗੇ ਉੱਥੇ। ਤੇ ਅੱਗੇ ਆਪਾਂ ਮਰੇ ਪਸ਼ੂਆਂ ਦੀ ਜੇ ਗੱਲ ਕਰਦੇ ਹਾਂ ਕਿ ਮਰੇ ਪਸ਼ੂ ਆ ਉਹਨਾਂ ਜਲੰਧਰ ਤੇ ਫਗਵਾੜੇ ਦੇ ਲਾਗੇ ਹਾਲਾਤ ਗੰਭੀਰ ਹੋਏ। ਐਕਚੁਅਲੀ ਜੀ ਜੇ ਦੇਖਿਆ ਜਾਵੇ ਤਾਂ GST ਵਾਲੇ ਮਾਮਲੇ ਦੇ ਵਿੱਚ ਜੇ ਜਿਹੜਾ ਕੋਈ ਸੰਘਰਸ਼ ਪੰਜਾਬ ਦੇ ਵਿੱਚੋਂ ਹੋ ਰਿਹਾ, ਜਿਹੜੇ ਵਪਾਰੀ ਵਰਗ ਹੈ ਉਹ ਕਰ ਰਹੇ ਨੇ, ਸੰਘਰਸ਼ ਤਾਂ ਕਰ ਰਹੇ ਆ, ਪਰ ਵੱਡੇ ਪੱਧਰ ਦੇ ਉੱਤੇ ਜੇ ਕੋਈ ਸੰਘਰਸ਼ ਹੋ ਰਿਹਾ ਤਾਂ ਇਹ ਮਰੇ ਜਿਹੜੇ ਪਸ਼ੂ ਨੇ ਉਹਨਾਂ ਦਾ ਚਮੜਾ ਲਾਉਣ ਵਾਲੇ ਜਿਹੜੇ ਲੋਕ ਨੇ ਜੀ ਉਹ 1 ਜੁਲਾਈ ਤੋਂ ਡਟੇ ਹੋਏ ਨੇ ਜੀ ਇਸ ਮਾਮਲੇ ਦੇ ਵਿੱਚ। ਉਹ ਕਹਿੰਦੇ ਕਦੇ ਤਾਂ ਸਾਡੇ ਵਾਸਤੇ ਮੁਸੀਬਤ ਜਿਹੜੇ ਆ ਜੀ ਅਖੌਤੀ ਗਊ ਰੱਖਿਅਕ ਬਣ ਜਾਂਦੇ ਆ ਕਿ ਉਹਨਾਂ ਦੀ ਜਿਹੜਾ ਜੀ ਡਰਦੇ ਆ ਅਸੀਂ ਜਿਹੜਾ ਪਸ਼ੂਆਂ ਦਾ ਚੰਮ ਨਹੀਂ ਲਾਉਂਦੇ ਮਰੇ ਹੋਏ ਜਿਹੜਾ ਉਹ ਪਸ਼ੂਆਂ ਦਾ, ਕਿ ਉਹਨਾਂ ਦਾ ਪਤਾ ਨਹੀਂ ਉਹ ਡਾਂਗਾ ਲੈ ਕੇ ਕਿੱਥੇ ਆ ਜਾਣੇ ਨੇ। ਤੇ ਹੁਣ ਉਹਨਾਂ ਦੇ ਉੱਤੇ GST ਜਿਹੜੀ ਆ ਜੀ ਉਹ ਲਾਗੂ ਹੋ ਗਈ ਆ, ਜਿਹਦੇ ਕਰਕੇ ਉਹ ਸਾਰੇ ਦੇ ਸਾਰੇ ਜਿਹੜਾ ਜੀ ਉਹ ਹੜਤਾਲ ਦੇ ਉੱਤੇ ਨੇ, ਮਰੇ ਪਸ਼ੂ ਨਹੀਂ ਚੁੱਕ ਰਹੇ।
ਜਮਸ਼ੇਰ ਇਲਾਕੇ ਦੇ ਵਿੱਚ ਜਿਹੜਾ ਜੀ ਹਾਲਾਤ ਗੰਭੀਰ ਬਣੇ ਹੋਏ ਨੇ। ਡੇਅਰੀਆਂ ਵਾਲੇ ਤੇ ਛੋਟੇ ਕਟੜੂਆਂ ਨੂੰ ਬੋਰੀਆਂ 'ਚ ਪਾ ਕੇ ਰਾਤ ਬਰਾਤੇ ਸੜਕਾਂ ਤੇ ਸੁੱਟ ਜਾਂਦੇ ਆ। ਵੱਡੇ ਵੱਡੇ ਪਸ਼ੂਆਂ ਨੂੰ ਖੁੱਲ੍ਹੇਆਮ ਸੜਕਾਂ ਦੇ ਉੱਤੇ ਸੁੱਟਣ ਦੇ ਨਾਲ ਇਹਦੇ ਨੇੜੇ ਵਗਦੀ ਜਮਸ਼ੇਰ ਡਰੇਨ ਦੇ ਵਿੱਚ ਕਈ ਜਿਹੜੇ ਪਸ਼ੂ ਆ ਮਰੇ ਹੋਏ ਸੁੱਟਣ ਦੇ ਮਾਮਲੇ ਸਾਹਮਣੇ ਆਏ ਨੇ। ਇੱਕ ਹਫ਼ਤੇ ਤੋਂ ਮਰੇ ਹੋਏ ਪਸ਼ੂ ਜਿਹੜੇ ਨੇ ਜੀ ਉਹ ਨਾ ਚੁੱਕੇ ਜਾਣ ਕਰਕੇ ਇਲਾਕੇ ਦੇ ਦਰਜਨ ਭਰ ਤੋਂ ਵੱਧ ਪਿੰਡ ਸੜਿਆਣ ਦੀ ਮਾਰ ਦੇ ਹੇਠ ਜਿਹੜਾ ਜੀ ਉਹ ਆਏ ਹੋਏ ਨੇ, ਕਿਉਂਕਿ ਸੜਕਾਂ ਤੇ ਮਰੇ ਪਏ ਕਟੜੂ ਤੇ ਜਿਹੜੇ ਪਸ਼ੂ ਨੇ ਉਹਨਾਂ ਦੀ ਬੋ ਇਸ ਵੇਲੇ ਸਮੁੱਚੇ ਇਸ ਖੇਤਰ ਦੇ ਵਿੱਚ ਜਿਹੜੀ ਆ ਉਹ ਫੈਲ ਰਹੀ ਆ। ਸਥਿਤੀ ਇੰਨੀ ਗੰਭੀਰ ਬਣੀ ਹੋਈ ਆ, ਪਰ ਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ, ਨਾ ਨਿਗਮ ਦੇ ਅਧਿਕਾਰੀ ਤੇ ਨਾ ਸਰਕਾਰ ਜਿਹੜੀ ਹੈ ਜੀ ਉਹਦੇ ਕੰਨਾਂ ਦੇ ਉੱਤੇ ਕੋਈ ਜੂੰ ਜਿਹੜੀ ਆ ਉਹ ਸਤਰਕ ਰਹੀ ਆ। ਹਾਲਾਂਕਿ ਪ੍ਰਗਟ ਸਿੰਘ ਹੋਰਾਂ ਨੇ ਜਿਹੜਾ ਜੀ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਹੋਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸੀਗੀਆਂ ਕਿ ਜਮਸ਼ੇਰ ਇਲਾਕੇ ਦੇ ਵਿੱਚੋਂ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਦਾ ਤੁਰੰਤ ਬੰਦੋਬਸਤ ਜਿਹੜਾ ਜੀ ਉਹ ਕੀਤਾ ਜਾਵੇ। ਕੱਚੇ ਚਮੜੇ ਤੇ 5% GST ਟੈਕਸ ਲੱਗਣ ਦੇ ਵਿਰੋਧ ਦੇ ਵਿੱਚ ਚਮੜੇ ਦੇ ਕਾਰੋਬਾਰੀਆਂ ਨੇ ਇਹ ਧਰਨੇ ਜਿਹੜੇ ਆ ਜੀ ਉਹ ਸ਼ੁਰੂ ਕੀਤੇ ਹੋਏ ਆ। ਸਮੁੱਚੇ ਪੰਜਾਬ ਦੇ ਵਿੱਚੋਂ ਮਰੇ ਹੋਏ ਪਸ਼ੂਆਂ ਦੀ ਜਿਹੜੀ ਚਮੜੀ ਲਾਉਣ ਦਾ ਕੰਮ ਇਹਨਾਂ ਨੇ ਬੰਦ ਕੀਤਾ ਹੋਇਆ। ਜਮਸ਼ੇਰ ਡੇਅਰੀ ਕੰਪਲੈਕਸ ਦੇ ਵਿੱਚ 400 ਦੇ ਕਰੀਬ ਡੇਅਰੀਆਂ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ, ਜਿੱਥੇ ਕੋਈ ਨਾ ਕੋਈ ਪਸ਼ੂ ਜਾਂ ਕਟੜੂ ਜਿਹੜੇ ਆ ਜੀ ਉਹ ਰੋਜ਼ ਮਰਦੇ ਨੇ, ਪਰ ਹੁਣ ਜਿਹੜਾ ਜੀ ਇਹਨਾਂ ਨੂੰ ਚੁੱਕਣ ਵਾਲਾ ਕੋਈ ਨੀਗਾ। ਹਾਲਾਤ ਇਹ ਨੇ ਕਿ ਜੇ ਸੂਬੇ ਦੀ ਸਰਕਾਰ ਜਿਹੜੀ ਆ ਜੀ ਉਹ ਸਾਰ ਲਵੇ ਤੇ ਉਹ ਉੱਪਰ ਜਿਹੜੀ ਗੱਲ ਪਹੁੰਚਾਵੇ, ਕਿਉਂਕਿ ਇਹ ਸੰਘਰਸ਼ ਜਿਹੜਾ ਜੀ ਇੱਕ ਖਾਸ ਖਿੱਤੇ ਦੇ ਵਿੱਚ ਹੀ ਹੋ ਰਿਹਾ, ਸਮੁੱਚੇ ਪੰਜਾਬ ਦੇ ਵਿੱਚ ਨਹੀਂ, ਦੁਆਬੇ ਦੇ ਖੇਤਰ ਦੇ ਵਿੱਚ ਹੀ ਜਿਹੜਾ ਜੀ ਉੱਥੇ ਹੋ ਰਿਹਾ। ਉੱਥੋਂ ਦੇ ਹਾਲਾਤ ਜਿਹੜੇ ਨੇ ਪਤਾ ਸਾਰਿਆਂ ਨੂੰ ਨੇ, ਪਰ ਅਜੇ ਤੱਕ ਨਾ ਪੰਜਾਬ ਸਰਕਾਰ ਦੀ ਤਰਫੋਂ, ਕੇਂਦਰ ਦੀ ਸਰਕਾਰ ਦੀ ਤਾਂ ਕਿੱਥੇ ਜਿਹੜੀ ਜੀ ਅੱਖ ਉਹ ਖੁੱਲਣੀ ਆ, ਪਰ ਹਾਲਾਤ ਜਿਹੜੇ ਆ ਜੀ ਉਹ ਡੇ ਬਾਈ ਡੇ ਇੱਥੇ ਬੇਹੱਦ ਗੰਭੀਰ ਬਣਦੇ ਤੁਰੇ ਜਾਂਦੇ ਨੇ। ਬਿਲਕੁਲ ਜੀ, ਲੋਕਾਂ ਨੂੰ ਬਿਮਾਰੀਆਂ ਵੀ ਲੱਗਣਗੀਆਂ, ਬਹੁਤ ਵੱਡੀਆਂ ਪ੍ਰੋਬਲਮਾਂ ਆਉਣਗੀਆਂ ਇਹਦੇ ਵਿੱਚ। ਤੇ ਅੱਗੇ ਆਪਾਂ ਗੱਲ ਕਰੀਏ ਫੰਡ ਨਾ ਹੋਣ ਕਰਕੇ ਜਿਹੜੇ ਲੀਡਰ ਹੈਗੇ ਆ ਉਹ ਜਨਤਕ ਸਮਾਗਮਾਂ ਦੇ ਵਿੱਚ ਨਹੀਂ ਜਾ ਰਹੇ। ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਮੰਤਰੀ ਨੇ ਉਹਨਾਂ ਨੇ ਅਜੇ ਤੱਕ ਆਪਣੇ ਅਖਤਿਆਰੀ ਕੋਟੇ ਦੇ ਫੰਡਾਂ ਦਾ ਮਹੂਰਤ ਨਹੀਂ ਕੀਤਾ ਜੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜ਼ਿਲ੍ਹਾ ਜਿਹੜਾ ਪਟਿਆਲਾ ਉਹ ਵੀ ਇਹਨਾਂ ਫੰਡਾਂ ਤੋਂ ਬਿਲਕੁਲ ਖਾਲੀ ਆ। ਪੰਜਾਬ ਦੇ 8 ਕੈਬਨਿਟ ਮੰਤਰੀ ਨੇ ਜਿਨ੍ਹਾਂ ਨੂੰ ਅਜੇ ਤੱਕ ਅਖਤਿਆਰੀ ਕੋਟੇ ਦੇ ਫੰਡ ਮਿਲੇ ਨਹੀਂ। ਮੁੱਖ ਮੰਤਰੀ ਨੂੰ ਸਾਲਾਨਾ 5.5 ਕਰੋੜ ਰੁਪਈਏ ਤੇ ਉਪ ਮੁੱਖ ਮੰਤਰੀ ਨੂੰ 3 ਕਰੋੜ ਰੁਪਈਏ ਦੇ ਅਖਤਿਆਰੀ ਕੋਟੇ ਜਿਹੜੇ ਆ ਜੀ ਉਹ ਮਿਲਦੇ ਆ। ਕੈਬਨਿਟ ਮੰਤਰੀ ਨੂੰ 2 ਕਰੋੜ ਤੇ ਮੁੱਖ ਸੰਸਦੀ ਸਕੱਤਰ ਨੂੰ 1.5 ਕਰੋੜ ਰੁਪਈਆ ਸਾਲਾਨਾ ਫੰਡ ਜਿਹੜਾ ਜੀ ਉਹ ਮਿਲਦਾ। ਮੁੱਖ ਮੰਤਰੀ ਦਾ ਕੋਟਾ ਹੁਣ 10 ਕਰੋੜ ਰੁਪਈਏ ਕਰ ਦਿੱਤਾ ਗਿਆ, ਜਿਹਦੀ ਪੁਸ਼ਟੀ ਜਿਹੜੀ ਉਹ ਬੇਸ਼ੱਕ ਨਹੀਂ ਹੋ ਰਹੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਇਹ ਫੰਡ ਜ਼ਿਲ੍ਹਿਆਂ ਦੇ ਵਿੱਚ ਭੇਜੇ ਜਾਂਦੇ ਨੇ। ਕੈਪਟਨ ਹਕੂਮਤ ਨੇ 100 ਦਿਨ ਪੂਰੇ ਕਰ ਲਏ ਨੇ, ਪਰ ਇਹ ਫੰਡ ਦੇਣੇ ਅਜੇ ਜਿਹੜਾ ਜੀ ਉਹ ਸ਼ੁਰੂ ਨਹੀਂ ਕੀਤੇ। ਇਹ ਕਿਹਾ ਜਾ ਰਿਹਾ ਜੀ ਕਿ ਮਾਲੀ ਸੰਕਟ ਹੋਣ ਕਰਕੇ ਕਾਂਗਰਸ ਸਰਕਾਰ ਨੇ ਅਖਤਿਆਰੀ ਕੋਟੇ ਦੇ ਫੰਡ ਦੇਣ ਤੋਂ ਹੱਥ ਘੁੱਟਿਆ ਹੋਇਆ। ਵਿੱਤ ਮੰਤਰੀ ਨੇ ਮਲੇਰਕੋਟਲਾ ਦੇ ਵਿੱਚ ਫੰਡ ਦੇਣ ਦਾ ਐਲਾਨ ਜ਼ਰੂਰ ਕੀਤਾ ਹੈ, ਪਰ ਅਜੇ ਫੰਡ ਮਿਲੇ ਨਹੀਂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਇਹ ਕਹਿਣਾ ਜੀ ਕਿ ਵਿੱਤ ਵਿਭਾਗ ਨੇ ਅਖਤਿਆਰੀ ਕੋਟੇ ਦੇ ਫੰਡ ਵੰਡ ਦਿੱਤੇ ਆ, ਪਰ ਰਕਮ ਜਾਰੀ ਨਹੀਂ ਹੋਈ। ਉਹਨਾਂ ਦਾ ਤਰਕ ਇਹ ਹੈ ਕਿ ਬਜਟ ਜੂਨ ਮਹੀਨੇ ਦੇ ਵਿੱਚ ਪਾਸ ਹੋਇਆ ਤਾਂ ਕਰਕੇ ਨਹੀਂ ਮਿਲੇ। ਬਹੁਤੇ ਵਜ਼ੀਰ ਜਿਹੜੇ ਆ ਜੀ ਉਹ ਜੇਬਾਂ ਖਾਲੀ ਹੋਣ ਕਰਕੇ ਸਮਾਗਮਾਂ ਦੇ ਵਿੱਚ ਜਾਣ ਤੋਂ ਟਾਲਾ ਵੱਟ ਰਹੇ ਆ। ਬਹੁਤੇ ਲੋਕ ਜਿਹੜੇ ਨੇ ਜੀ ਉਹ ਖੁਦ ਹੀ ਖਜ਼ਾਨੇ ਦੀ ਹਾਲਤ ਦੇਖਦੇ ਹੋਏ ਸਮਾਗਮ ਨਹੀਂ ਕਰਾ ਰਹੇ। ਗੱਠਜੋੜ ਸਰਕਾਰ ਸਮੇਂ ਅਖਤਿਆਰੀ ਕੋਟੇ ਦੇ ਫੰਡਾਂ ਦੀ ਦੁਰਵਰਤੋਂ ਜਿਹੜੀ ਆ ਜੀ ਉਹ ਹੁੰਦੀ ਰਹੀ ਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨੇ ਜੀ HC ਅਰੋੜਾ, ਉਹਨਾਂ ਦੇ ਵੱਲੋਂ ਅਖਤਿਆਰੀ ਕੋਟੇ ਦੇ ਫੰਡਾਂ ਸੰਬੰਧੀ ਪਟੀਸ਼ਨ ਜਿਹੜੀ ਆ ਪਾਈ ਗਈ ਸੀ, ਜਿਹਦੇ ਮਗਰੋਂ ਪੰਜਾਬ ਸਰਕਾਰ ਨੇ ਅਖਤਿਆਰੀ ਕੋਟੇ ਦੇ ਫੰਡਾਂ ਦੀ ਦੁਰਵਰਤੋਂ ਰੋਕਣ ਦੇ ਵਾਸਤੇ ਨੀਤੀ ਦੇ ਵਿੱਚ ਜਿਹੜੀ ਆ ਜੀ ਉਹ ਸੋਧ ਕੀਤੀ ਸੀ। ਸੋਧਾਂ ਦੇ ਮਗਰੋਂ ਮੁੱਖ ਮੰਤਰੀ ਤੇ ਕੋਈ ਵੀ ਵਜ਼ੀਰ ਆਪਣੇ ਹਲਕੇ ਦੇ ਵਿੱਚ 50% ਤੋਂ ਜ਼ਿਆਦਾ ਅਖਤਿਆਰੀ ਕੋਟੇ ਦੇ ਫੰਡ ਜਿਹੜਾ ਜੀ ਉਹ ਨਹੀਂ ਵੰਡ ਸਕਦਾ। ਹੁਣ ਪ੍ਰੋਬਲਮ ਇਹ ਹੈ ਕਿ ਜਿਹੜੇ ਮੰਤਰੀ ਨੇ ਉਹ ਇਹ ਸੋਚਦੇ ਨੇ ਕਿ ਜੇ ਉਹ ਸਮਾਗਮ ਦੇ ਵਿੱਚ ਜਾਣਗੇ ਤੇ ਉੱਥੇ ਕੋਈ ਨਾ ਕੋਈ ਉਹਨਾਂ ਨੂੰ ਐਲਾਨ ਕਰਨਾ ਪੈਣਾ। ਜੇ ਐਲਾਨ ਜਿਹੜਾ ਜੀ ਉਹ ਨਹੀਂ ਕਰਨਗੇ ਤੇ ਉੱਥੋਂ ਦੇ ਲੋਕ ਫਿਰ ਇਹ ਕਹਿਣਗੇ ਜੀ ਫਿਰ ਇੱਥੇ ਤੁਸੀਂ ਜਿਹੜਾ ਉਹ ਕੀ ਲੈਣ ਆਏ ਹੋ। ਜਦੋਂ ਉਹਨਾਂ ਦੇ ਕੋਲ ਅਖਤਿਆਰੀ ਫੰਡ ਨਹੀਂ ਹੈਗੇ ਤੇ ਫਿਰ ਇਸ ਕਰਕੇ ਉਹ ਜਿਹੜਾ ਜੀ ਉਹ ਟਾਲਾ ਵੱਟ ਰਹੇ ਨੇ। ਇਸੇ ਕਰਕੇ ਜਿਸ ਕਿਸਮ ਦੇ ਜਿੰਨੇ ਸਮਾਗਮ ਜਿਹੜੇ ਆ ਜੀ ਉਹ ਹੋਣੇ ਚਾਹੀਦੇ ਆ ਉਹ ਤਾਂ ਹੋ ਹੀ ਨਹੀਂ ਰਹੇ ਜੀ ਪੰਜਾਬ ਦੇ ਵਿੱਚੋਂ, ਕਿਉਂਕਿ ਮੇਰਾ ਖਿਆਲ ਜਿਹੜੇ ਸੰਗਤ ਦਰਸ਼ਨ ਦੇ ਸੀਗੇ ਜੀ ਜ਼ਖਮੀ ਹੋਇਆ ਜਿਹੜਾ ਪੰਜਾਬ ਸੀਗਾ, ਉਹਦੇ ਜ਼ਖਮ ਅਜੇ ਤੱਕ ਅੱਲੇ ਹੀ ਨਹੀਂ ਹੋ ਰਹੇ ਜੀ। ਬਿਲਕੁਲ ਜੀ, ਸੰਗਤ ਦਰਸ਼ਨ ਦੇ ਵਿੱਚ ਹੀ ਅਗਲੇ 10 ਸਾਲਾਂ ਦਾ ਕਹਿੰਦੇ ਪੈਸਾ ਅਰੋੜ ਦਿੱਤਾ ਹੋਇਆ। ਤੇ ਅੱਗੇ ਆਪਾਂ ਨੈਲੋ ਦੀ ਗੱਲ ਕਰੀਏ, ਸ਼ੰਭੂ ਬਾਰਡਰ ਦੀਆਂ 10 ਤਰੀਕ ਨੂੰ ਉਹ ਸੜਕਾਂ ਜਾਮ ਕਰਨਗੇ। ਇੰਡੀਅਨ ਨੈਸ਼ਨਲ ਲੋਕ ਦਲ ਦੇ ਵੱਲੋਂ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ
10 ਜੁਲਾਈ ਨੂੰ ਪੰਜਾਬ ਦੇ ਵਹੀਕਲ ਜਿਹੜੇ ਆ ਜੀ ਉਹ ਹਰਿਆਣੇ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ। ਜਿਹੜੇ ਪੰਜਾਬ ਤੇ ਹਰਿਆਣਾ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਰਣਨੀਤੀ ਤੈਅ ਕਰਨ ਦੇ ਵਾਸਤੇ ਜਿਹੜੀ ਹੈ ਜੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੀਟਿੰਗ ਸਾਰੀ ਦੀ ਸਾਰੀ ਕੀਤੀ ਆ। ਹਰਿਆਣਾ ਸਰਕਾਰ ਨੇ ਕੇਂਦਰ ਦੀ ਸਰਕਾਰ ਦੇ ਕੋਲੋਂ ਪੈਰਾਮਿਲਟਰੀ ਫੋਰਸਿਸ ਦੀਆਂ 10 ਕੰਪਨੀਆਂ ਮੰਗੀਆਂ ਨੇ ਤੇ ਕੇਂਦਰ ਨੇ 4 ਕੰਪਨੀਆਂ ਭੇਜਣ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕਰਤੇ ਨੇ। ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਜਿਹੜੇ ਨੇ BS ਸੰਧੂ ਉਹਨਾਂ ਨੇ ਇਹ ਕਿਹਾ ਜੀ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਪੁਲਿਸ ਨੂੰ ਸਹਿਯੋਗ ਦੇਣ, ਜੇ ਉਹਨਾਂ ਨੇ ਅੰਦੋਲਨ ਕਰਨਾ ਹੈ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਰ ਲੈਣ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਜਿਹੜੀ ਆ ਉਹ ਨਾ ਹੋਵੇ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਗ੍ਰਹਿ ਸਕੱਤਰ, ਪੰਜਾਬ ਪੁਲਿਸ ਦੇ ਮੁਖੀ, ਹਰਿਆਣਾ ਦੇ ਗ੍ਰਹਿ ਵਿਭਾਗ ਤੇ ਵਧੀਕ ਮੁੱਖ ਸਕੱਤਰ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਿਹੜਾ ਜੀ ਉਹ ਜਾਇਜ਼ਾ ਲਿਆ। ਇਹ ਕਿਹਾ ਗਿਆ ਜੀ ਕਿ 4 ਪੈਰਾਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਮਿਲ ਗਈਆਂ ਨੇ, ਜੇ ਲੋੜ ਪਈ ਤਾਂ ਹੋਰ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਉਹ ਬੁਲਾਇਆ ਜਾ ਸਕਦਾ ਹੈ। ਪੰਜਾਬ ਤੇ ਹਰਿਆਣਾ ਦੀ ਹੱਦ ਦੇ ਨਾਲ ਲੱਗਦੇ ਦੋਵਾਂ ਰਾਜਾਂ ਦੇ ਜ਼ਿਲ੍ਹਿਆਂ ਦੀ ਪੁਲਿਸ ਸੁਪਰੀਨਟੈਂਡੈਂਟ ਦੀ ਵੀ ਆਪਸ ਦੇ ਵਿੱਚ ਜਿਹੜੀ ਹੈ ਜੀ ਉਹ ਗੱਲਬਾਤ ਹੋਈ ਆ। ਇਨੈਲੋ ਨੇ ਪਹਿਲਾਂ ਵੀ ਟੱਕ ਜਿਹੜਾ ਜੀ ਉਹ ਲਾਉਣ ਦੀ ਗੱਲ ਕਹੀ ਸੀ। ਟੱਕ ਲਾਉਣਾ ਨਹਿਰ ਤੇ ਸੀਗਾ ਤੇ ਟੱਕ ਉਦੋਂ ਸੜਕ ਦੇ ਉੱਤੇ ਲਾ ਕੇ ਜਿਹੜਾ ਜੀ ਉਹ ਤੁਰ ਪਏ ਸੀਗੇ ਤੇ ਬਾਅਦ ਦੇ ਵਿੱਚ ਉਹਨਾਂ ਦੀ ਅਰੈਸਟ ਵੀ ਪਈ ਸੀ ਤੇ ਜੇਲ੍ਹ ਦੇ ਵਿੱਚ ਉਹਨਾਂ ਦੀ ਤਕੜੀ ਸੇਵਾ ਪਾਣੀ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਉਹ ਆਈਆਂ ਸਨ ਉਦੋਂ। ਤੇ ਹੁਣ ਮੁੜ ਕੇ ਫਿਰ ਇਨੈਲੋ ਜਿਹੜੀ ਹੈ ਜੀ ਉਹ ਇਸ ਗੱਲ ਨੂੰ ਉਡੀਕੇ ਬਿਨਾਂ ਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ, ਉਹ ਸੁਪਰੀਮ ਕੋਰਟ ਤੋਂ ਵੀ ਉੱਪਰੋਂ ਜਿਹੜਾ ਜੀ ਉਹ ਬਣਦੇ ਨੇ ਔਰ ਜਿਹੜਾ ਉਹ ਤਰੀਕਾ ਵਰਤ ਰਹੇ ਨੇ ਕਿ ਅਸੀਂ ਵਹੀਕਲ ਜਿਹੜੇ ਆ ਜੀ ਉਹ ਬੰਦ ਕਰ ਦਿਆਂਗੇ ਪੰਜਾਬ ਦੇ ਲੰਘਣੇ, ਸ਼ਾਇਦ ਇਹ ਸਿੱਧਾ ਜਿਹੜਾ ਜੀ ਉਹ ਥ੍ਰੈਟ ਹੈ ਜਿਹੜਾ ਚੌਧਰੀ ਜਿਹੜਾ ਕਿਸੇ ਟਾਈਮ ਭਜਨ ਲਾਲ ਹੋਰਾਂ ਨੇ ਕੀਤਾ ਸੀਗਾ ਜਦੋਂ ਏਸ਼ੀਆਡ ਹੋਏ ਸੀਗੇ ਦਿੱਲੀ ਦੇ ਵਿੱਚ, ਲੀਕ ਫੇਰ ਕੇ ਕਿ ਇੱਥੋਂ ਤੁਸੀਂ ਲੰਘ ਕੇ ਜਿਹੜਾ ਜੀ ਉਹ ਵਿਖਾਓ ਔਰ ਉਹ ਕਿੰਨੀ ਦੇਰ ਭੁਗਤਣਾ ਪਿਆ ਸੀਗਾ ਮੁੜ ਕੇ। ਮੇਰਾ ਖਿਆਲ ਸ਼ਾਇਦ ਪੁਰਾਤਨ ਜਿਹੜੀਆਂ ਜੋ ਕੁਝ ਹੋਇਆ ਉਸ ਤੋਂ ਸਾਰੇ ਤੋਂ ਇਹ ਅਣਜਾਣ ਜਾਪਦੇ ਨੇ, ਇਸੇ ਕਰਕੇ ਇਸ ਤਰ੍ਹਾਂ ਦੇ ਭੜਕਾਊ ਜਿਹੜੇ ਪ੍ਰੋਗਰਾਮ ਨੇ ਉਹ ਦੇ ਰਹੇ ਨੇ ਜੀ। ਤੇ ਅੱਗੇ ਆਪਾਂ ਮੇਰਾ ਆਖਰੀ ਸਵਾਲ ਹੈ ਜੀ ਕਿ ਜਿਹੜੀ ਜੁੱਤੀ ਕਸੂਰੀ ਵਾਲਾ ਪਾਣੀ ਲੋਕਾਂ ਦੀ ਜਾਨ ਦਾ ਖੌਅ ਬਣਿਆ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜੀ ਜਿਹੜਾ ਲੋਕ ਗੀਤਾਂ ਦੇ ਵਿੱਚ ਵੀ ਮਸ਼ਹੂਰ ਸੀਗਾ ਜੀ ਜੁੱਤੀ ਕਸੂਰੀ ਪੈਰੀ ਨਾ ਪੂਰੀ, ਕਿਉਂਕਿ ਕਸੂਰ ਦੇ ਵਿੱਚ ਜੁੱਤੀਆਂ ਜਿਹੜੀਆਂ ਉਹ ਬਣਦੀਆਂ ਸੀਗੀਆਂ ਜੀ ਔਰ ਇਹ ਕਿਹਾ ਜਾਂਦਾ ਜੀ ਕਿ ਜਿਹੜਾ ਕਸੂਰ ਸੀਗਾ ਉਹ ਛੋਟਾ ਜਿਹਾ ਸੀਗਾ ਪਰ ਜਦੋਂ ਵੰਡ ਹੋ ਗਈ ਉਸ ਤੋਂ ਬਾਅਦ ਲਾਹੌਰ ਜਿਹੜਾ ਸੀਗਾ ਉਹ ਜ਼ਿਲ੍ਹਾ ਬਣ ਗਿਆ ਤੇ ਕਸੂਰ ਤਹਿਸੀਲ ਦੇ ਰੂਪ ਦੇ ਵਿੱਚ ਉੱਭਰ ਆਇਆ। ਹੱਥ ਦੇ ਨਾਲ ਬਣਾਈ ਜਾਂਦੀ ਜਿਹੜੀ ਜੁੱਤੀ ਇੱਥੇ ਕਿਸੇ ਟਾਈਮ ਬਹੁਤ ਮਸ਼ਹੂਰ ਹੁੰਦੀ ਸੀਗੀ। ਇਸ ਜੁੱਤੀ ਲਈ ਚਮੜਾ ਜਿਹੜਾ ਲਿਆਉਣ ਤੋਂ ਲੈ ਕੇ ਉਹਨੂੰ ਰੰਗ ਦੇ ਕੇ ਜੁੱਤੀ ਬਣਾਉਣ ਦਾ ਸਾਰਾ ਕੰਮ ਹੱਥੀਂ ਹੁੰਦਾ ਸੀਗਾ। ਦੇਸ਼ ਦੀ ਵੰਡ ਤੋਂ ਬਾਅਦ ਜਿਹੜਾ ਜੀ ਇਹ ਸਨਅਤ ਦਾ ਰੂਪ ਧਾਰਨ ਕਰ ਗਿਆ। ਲੈਦਰ ਨੂੰ ਟੈਨ ਕਰਨ ਤੇ ਰੰਗਣ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਦੇ, ਚਮੜੇ ਨੂੰ ਸੋਧਣ ਲਈ ਵਰਤੇ ਜਾਣ ਵਾਲੇ ਖਤਰਨਾਕ ਕੈਮੀਕਲ ਤੇ ਉਹਨਾਂ ਦਾ ਵੇਸਟ ਜਿਹੜਾ ਜੀ ਉਹਨੂੰ ਬਿਨਾਂ ਟਰੀਟ ਕੀਤਿਆਂ ਸਿੱਧੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਜੀ ਉਹ ਸੁੱਟ ਦਿੱਤਾ ਜਾਂਦਾ ਹੈ। ਹਜ਼ਾਰਾਂ ਟਨ ਪਾਣੀ ਦੇ ਨਾਲ ਨਾਲ ਚਮੜਾ ਸਨਅਤ ਦੇ ਵੱਲੋਂ ਵਰਤੇ ਮਰਕਰੀ, ਲੈਡ ਤੇ ਕ੍ਰੋਮੀਅਮ ਵਰਗੇ ਜਿਹੜੇ ਖਤਰਨਾਕ ਕੈਮੀਕਲ ਨੇ ਉਹ ਸਤਲੁਜ ਜ਼ਰੀਏ ਭਾਰਤ ਦੇ ਵਿੱਚ ਆਉਣ ਲੱਗੇ ਆ ਜੀ। ਭਾਰਤ ਦੇ ਪਿੰਡ ਟਿੰਡੀਵਾਲਾ, ਭਾਨੇਵਾਲਾ ਦੇ ਵਿੱਚ ਪਿੰਡ ਜਿਹੜੇ ਨੇ ਇਹਦੀ ਮਾਰ ਦੇ ਹੇਠ ਨੇ। ਹਾਲਾਤ ਜਿਹੜੇ ਇਹੋ ਜਿਹੇ ਨੇ ਕਿ ਇੱਥੋਂ ਦੇ ਪਾਣੀ ਦਾ ਰੰਗ ਕਾਲਾ ਹੋ ਗਿਆ ਔਰ ਇਹਨੂੰ ਕਾਲਾ ਪਾਣੀ ਕਿਹਾ ਜਾਣ ਲੱਗਿਆ ਜੀ। ਭੂਗੋਲਕ ਜਿਹੜਾ ਜੀ ਉਲਟ ਫੇਰ ਕਾਰਨ ਕਈ ਥਾਵਾਂ ਤੋਂ ਸਤਲੁਜ ਦਰਿਆ ਜਿਹੜਾ ਉਹ ਪਾਕਿਸਤਾਨੀ ਇਲਾਕਿਆਂ ਦੇ ਵਿੱਚ ਦਾਖਲ ਹੁੰਦਾ ਫਿਰ ਵਾਪਸ ਭਾਰਤ ਆ ਜਾਂਦਾ। ਪਾਕਿਸਤਾਨ ਦੇ ਸਰਹੱਦੀ ਪਿੰਡ ਗੰਡਾ ਸਿੰਘ ਵਾਲਾ ਕੋਲੋਂ ਜਿਹੜਾ ਦਰਿਆਈ ਪਾਣੀ ਭਾਰਤੀ ਪਿੰਡ ਟਿੰਡੀਵਾਲਾ ਦੇ ਕੋਲੇ ਵਾਪਸ ਆਉਂਦਾ ਹੈ, ਉਹਦਾ ਪਾਣੀ ਪੂਰੀ ਤਰ੍ਹਾਂ ਕਾਲੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਬਦਲ ਚੁੱਕਿਆ ਔਰ ਇਹਦੇ ਨਾਲ ਜਿਹੜੇ ਜਲ ਦੇ ਵਿੱਚ ਜੀਵ ਜਿਹੜੇ ਰਹਿਣ ਵਾਲੇ ਨੇ ਉਹ ਮਰੇ ਹੋਏ ਇੱਥੇ ਤੈਰਦੇ ਜਿਹੜਾ ਜੀ ਉਹ ਮਿਲਦੇ ਨੇ। ਸਰਹੱਦੀ ਲੋਕ ਇਸ ਪਾਣੀ ਨੂੰ ਬੇਸ਼ੱਕ ਨਹੀਂ ਵਰਤਦੇ ਪਰ ਧਰਤੀ ਹੇਠ ਪਾਣੀ ਜਾਣ ਕਰਕੇ ਪਿੰਡਾਂ ਦੇ ਲੋਕ ਜਿਹੜੇ ਨਲਕੇ ਦਾ ਪਾਣੀ ਜਦੋਂ ਪੀਂਦੇ ਨੇ ਤੇ ਉਹਨਾਂ ਨੂੰ ਵੀ ਜਿਹੜੀਆਂ ਜੀ ਉਹ ਬਿਮਾਰੀਆਂ ਲੱਗ ਰਹੀਆਂ ਨੇ। ਕਾਰਨ ਜਿਹੜਾ ਜੀ ਦੋਏ ਪਾਸੇ ਉਹੋ ਜਿਹੀ ਆ। ਜੇ ਇੱਥੇ ਬੁੱਢੇ ਨਾਲੇ ਦੇ ਵਿੱਚ ਸਨਅਤ ਜਿਹੜੀ ਆ ਜੀ ਉਹ ਬਿਨਾਂ ਟਰੀਟ ਕੀਤੇ ਤੋਂ ਪਾਣੀ ਜਿਹੜਾ ਉਹ ਪਾਈ ਜਾਂਦੀ ਆ ਤੇ ਉਧਰ ਵੀ ਜਿਹੜੇ ਹਾਲਾਤ ਨੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਕੈਮੀਕਲ ਜਿਹੜੇ ਨੇ ਉਹ ਪਾਉਣ ਕਰਕੇ ਸਰਹੱਦੀ ਪਿੰਡ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਮਾਰ ਜਿਹੜੀ ਆ ਜੁੱਤੀ ਕਸੂਰੀ ਦੇ ਪਾਣੀ ਵਾਲੀ ਉਹ ਪੈਣੀ ਸ਼ੁਰੂ ਹੋਈ ਹੈ। ਬਿਲਕੁਲ ਜੀ, ਪਾਣੀਆਂ ਦੀ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ।
ਨਹੀਂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।